ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿਮਾ ਸੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਦੇ ਨਾਲ ਮਿੰਟੂ ਜੀ ਜੇਕਰ ਸ਼ੁਰੂਆਤ ਕਰੀਏ ਤਾਂ ਉਹ ਬੇਹੱਦ ਗਮਗੀਨ ਕਰਨ ਵਾਲੀ ਹੈ। ਸਾਰੀ ਉਮਰ ਤਾਂ ਉਮਰ ਪਹਿਲਾਂ ਰੰਗਮੰਚ ਤੋਂ ਸ਼ੁਰੂ ਕਰਕੇ ਫਿਰ ਵੱਡੇ ਪਰਦੇ ਦੇ ਜ਼ਰੀਏ ਲੋਕਾਂ ਨੂੰ ਹਸਾਉਣ ਵਾਲੇ ਕਾਮੇਡੀਅਨ ਭੱਲਾ ਹੋਣੀ, ਜਸਵਿੰਦਰ ਭੱਲਾ ਹੋਣੀ ਨਹੀਂ ਰਹੇ ਜੀ। ਬਿਲਕੁਲ ਦੇਖੋ, ਭੱਲਾ ਸਾਹਿਬ ਜਿਹੜੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਏ ਸਨ ਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ। ਜਿਵੇਂ ਹੀ ਅੱਜ ਸਵੇਰੇ ਇਹ ਖਬਰ ਆਉਂਦੀ ਆ, ਉਹਨਾਂ ਦੇ ਜਿਹੜੇ ਕਲਾ ਪ੍ਰੇਮੀ ਸੀਗੇ, ਉਹਨਾਂ ਦੇ ਪ੍ਰਸ਼ੰਸਕ ਸੀ, ਐ ਲੱਗਦਾ ਸੀਗਾ ਕਿ ਜਿਵੇਂ 3-4 ਪੀੜ੍ਹੀਆਂ ਦਾ ਇੱਕ ਉਹਨਾਂ ਦਾ ਆਪਣਾ ਵਸੀਹ ਘੇਰਾ ਹੋਵੇ ਚਾਹੁਣ ਵਾਲਿਆਂ ਦਾ, ਉਹ ਸਾਰੇ ਸੋਗਮਈ ਸਨ। ਮਤਲਬ ਜੇ ਅੱਜ ਦਾ ਤੁਸੀਂ ਸੋਸ਼ਲ ਮੀਡੀਆ ਫੋਲ ਕੇ ਦੇਖੋਗੇ, ਖਾਸ ਤੌਰ ਤੇ ਪੰਜਾਬੀ ਸੋਸ਼ਲ ਮੀਡੀਆ, ਤਾਂ ਸ਼ਾਇਦ ਹੀ ਕੋਈ ਪੋਸਟ ਪਾਉਣ ਵਾਲਾ ਵਰਤੋਂਕਾਰ ਰਹਿ ਗਿਆ ਹੋ ਜਿਹਨੇ ਸ਼ਰਧਾਂਜਲੀ ਨਹੀਂ ਭੇਟ ਕੀਤੀ। ਉਹਦਾ ਇੱਕ ਵੱਡਾ ਕਾਰਨ ਸੀ ਛਣਕਾਟਾ 88 ਅਸੀਂ ਸੁਣਿਆ, ਯਾਨੀ ਜਿਹੜੇ ਅਸੀਂ ਉਦੋਂ ਲਾ ਲਓ ਕਿ ਕੋਈ 10-12 ਸਾਲ ਦੇ ਸੀਗੇ, ਤਾਂ ਅਸੀਂ ਛਣਕਾਟਾ ਸੁਣਿਆ ਤਾਂ ਹਿਸਾਬ ਲਾ ਲਓ ਉਸ ਤੋਂ ਬਾਅਦ ਸਾਡੇ ਤੋਂ ਬਾਅਦ ਦਾ ਹੀ ਜੇ ਵੇਖੀਏ ਕਿੰਨਾ ਕੁਝ ਬਦਲ ਗਿਆ। ਸੀਡੀਆਂ ਆ ਗਈਆਂ ਰੀਲਾਂ ਤੋਂ ਬਾਅਦ, ਫਿਰ ਉਸ ਤੋਂ ਬਾਅਦ ਸੀਡੀਆਂ ਤੋਂ ਬਾਅਦ ਉਹ ਫਿਲਮਾਂ ਦੇ ਵਿੱਚ ਆਏ, ਫਿਲਮਾਂ ਦੇ ਵਿੱਚੋਂ ਫਿਰ ਗਾਂ ਉਹਨਾਂ ਨੇ ਹੋਰ ਬਹੁਤ ਕੁਝ ਕੀਤਾ। ਪ੍ਰੋਫੈਸਰ ਸਨ, BSc MSc PhD ਤੇ ਬਹੁਤ ਚੋਟੀ ਦੇ ਪ੍ਰੋਫੈਸਰ ਸੀਗੇ। ਮਤਲਬ ਕਿ ਇਹ ਨਹੀਂ ਸੀ ਕਿ ਉਹ ਆਪਣੀ ਕਲਾਸ ਦੇ ਵਿੱਚ, ਆਪਣੇ ਲੈਕਚਰ ਦੇ ਵਿੱਚ ਉਹ ਗੈਰ ਗੰਭੀਰ ਵਿਅਕਤੀ ਸੀ। ਉਹਨਾਂ ਦੇ ਲੈਕਚਰ ਜਿਨ੍ਹਾਂ ਸਟੂਡੈਂਟਾਂ ਨੇ ਲਵਾਏ ਆ ਉਹ ਬਾ ਕਮਾਲ ਹੈ ਦੱਸਦੇ ਆ, ਤੇ ਪੈਂਚੁਅਲਿਟੀ ਸਮੇਂ ਦੀ ਬਾ ਕਮਾਲ। ਜਿਹੜੇ ਡਾਇਰੈਕਟਰਾਂ ਨੇ ਕੰਮ ਕੀਤਾ ਉਹ ਕਹਿੰਦੇ ਕਿ ਅਸੀਂ ਡਾਇਲੌਗ ਲਿਖ ਕੇ ਦੇ ਦਿੰਦੇ ਸਾਂ, ਪਰ ਭੱਲਾ ਸਾਹਿਬ ਆਪਣੇ ਹਿਸਾਬ ਕਿਤਾਬ ਦੇ ਨਾਲ ਐਸੀ ਡਾਇਲੌਗਾਂ ਦੀ ਜੜਤ ਜੜਦੇ ਸੀ ਕਿ ਜਿਵੇਂ ਤੁਸੀਂ ਦੇਖਿਆ ਹੋਣਾ, ਢਿੱਲੋਂ ਨੇ ਕਾਲਾ ਕੋਟ ਹੈ ਐਵੇਂ ਥੋੜੀ ਪਾਇਆ, ਠੀਕ ਹੈ ਨਾ ਜੀ, ਕੁੜ ਮੋਗੇ ਤੇ ਆਂਡੇ ਮਲੋਟ, ਮਤਲਬ ਕਿ ਇਸ ਤਰ੍ਹਾਂ ਦੇ ਡਾਇਲੌਗ ਤੁਸੀਂ ਦੇਖ ਲਓ। ਉਹ ਬਹੁਤੇ ਡਾਇਲੌਗ ਉਹਨਾਂ ਦੇ ਸ਼ਾਇਦ ਆਪਣੇ ਬਣਾਏ ਸੀ, ਇਸ ਤਰ੍ਹਾਂ ਮਤਲਬ ਕਿ ਉਹ ਟੁੱਟ ਕੇ ਉਹਨਾਂ ਦੇ ਨਾਲ ਜੁੜ ਗਏ। ਸੋ ਇਸ ਕਰਕੇ ਉਹ ਬਹੁਤ ਪੱਖੀ ਕਲਾਕਾਰ ਸੀ। ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਉਹ ਗਾਉਂਦੇ ਬਹੁਤ ਵਧੀਆ ਸੀ। ਛਣਕਾਟੇ ਦੇ ਵਿੱਚ ਉਹ ਆਪ ਗਾਇਆ ਕਰਦੇ ਸੀ। ਸੁਖਵਿੰਦਰ ਸੁਖੀ ਦੇ ਨਾਲ ਉਹਨਾਂ ਦੀ ਬਕਾਇਦਾ ਇੱਕ ਕੈਸਟ ਹੈ। ਅਸੀਂ ਉਹਨਾਂ ਦੀ ਬਹੁਤ ਪ੍ਰਤਿਭਾ ਲੰਮੇ ਸਮੇਂ ਤੋਂ ਦੇਖੀ ਆ ਤੇ ਉਹਨਾਂ ਨੇ ਨਿਰਵਿਵਾਦ ਮਨੋਰੰਜਨ ਦਿੱਤਾ। ਹਾਲਾਂਕਿ ਕੈਪਟਨ ਸਰਕਾਰ ਦੇ ਵਿੱਚ ਇੱਕ ਵੇਲੇ ਥੋੜੀ ਜਿਹੀ ਗੱਲਬਾਤ ਹੋਈ ਸੀਗੀ, ਉਸਨੂੰ ਛੱਡ ਦਈਏ। ਉਸ ਤੋਂ ਛੁੱਟ ਅੱਜ ਤੱਕ ਭੱਲੇ ਦਾ ਏਡਾ ਵੱਡਾ ਕੈਰੀਅਰ ਸੀਗਾ ਕਿ ਕਦੇ ਕੋਈ ਵਿਵਾਦ ਨਹੀਂ, ਕਦੇ ਕਿਸੇ ਦੇ ਨਾਲ ਕੋਈ ਲਫੜਾ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ। ਇੱਥੋਂ ਤੱਕ ਕਿ ਉਹਨਾਂ ਦੇ ਘਰ 'ਚ ਚੋਰੀ ਹੋ ਗਈ ਸੀ ਜਦੋਂ ਮੁਹਾਲੀ ਦੇ ਵਿੱਚ ਉਹਨਾਂ ਨੇ ਨਵਾਂ ਘਰ ਬਣਾਇਆ ਸੀਗਾ, ਤੇ ਉਹ ਪਾਸੇ ਸੀ, ਉਹਨਾਂ ਦੇ 9 ਪੁੱਤ ਵੀ ਹੈ ਨਹੀਂ ਸੀਗੇ ਤੇ ਮਾਤਾ ਜੀ ਉਹਨਾਂ ਦੇ ਘਰ ਸੀਗੇ, ਚੋਰੀ ਹੋ ਗਈ ਤੇ ਨੌਕਰ ਨੇ ਹੀ ਉਹ ਚੋਰੀ ਕਰਵਾਈ ਸੀਗੀ। ਫਿਰ ਬਾਅਦ ਦੇ ਵਿੱਚ ਸਾਰਾ ਇੰਕਸ਼ਾਫ ਹੋ ਗਿਆ, ਪਰ ਉਦੋਂ ਵੀ ਉਹ ਬਹੁਤ ਸਹਿਜ ਰਹੇ ਸੀ। ਮਤਲਬ ਕਿ ਕਮਾਲ ਦੇ ਇਨਸਾਨ ਸੀਗੇ।
ਬਾਲ ਮੁਕੰਦ ਸ਼ਰਮਾ ਨੇ ਇੱਕ ਵਾਰੀ ਮੈਨੂੰ ਇੰਟਰਵਿਊ ਵਾਸਤੇ ਸੱਦਿਆ, ਉਹ ਸ਼ਾਇਦ ਦੂਰਦਰਸ਼ਨ ਵਾਸਤੇ ਉਦੋਂ ਕੰਮ ਕਰਿਆ ਕਰਦੇ ਸੀਗੇ। ਤੇ ਮੈਂ ਉਦੋਂ ਉਹਨਾਂ ਦੇ ਕੋਲ ਗਿਆ ਤੇ ਮੈਂ ਬੜੇ ਸਵਾਲ ਕੀਤੇ, ਕਿਉਂਕਿ ਅਸੀਂ ਇਹਨਾਂ ਨੂੰ ਬਚਪਨ ਤੋਂ ਦੇਖਿਆ। ਬਾਲਾ, ਨੀਲੂ, ਚਾਚਾ ਚਤਰਾ। ਚਾਚੇ ਦੋ ਹੋਏ ਆ, ਇੱਕ ਚਾਚਾ ਚੰਡੀਗੜ੍ਹੀਆ, ਕਿ ਚਾਚਾ ਚਤਰਾ, ਜਿਨ੍ਹਾਂ ਨੇ ਪੰਜਾਬੀਆਂ ਨੂੰ ਬਹੁਤ ਹਸਾਇਆ। ਗੁਰਨਾਮ ਸਿੰਘ ਤੀਰ ਤੋਂ ਬਾਅਦ, ਕਿਉਂਕਿ ਉਹ ਲੇਖਕ ਸਨ, ਇਹ ਕਮੇਡੀਅਨ ਸਨ। ਉਦੋਂ ਤੱਕ ਕਲਾ ਜਿਹੜੀ ਆ ਉਹਦੀ ਕਹਿ ਲਓ ਕਿ ਵੱਖ-ਵੱਖ ਮੰਚ ਜਿਹੜੇ ਸੀਗੇ ਉਹ ਬਣ ਗਏ। ਤਾਂ ਇਹ ਦੋ ਐਸੇ ਵਿਅੰਗਕਾਰ ਮੈਂ ਦੇਖੇ ਆ ਜਿਨ੍ਹਾਂ ਨੂੰ ਪੂਰਨ ਤੌਰ ਤੇ ਪੰਜਾਬੀਆਂ ਨੇ ਪ੍ਰਵਾਨ ਕੀਤਾ ਹੈ। ਤੀਰ ਸਾਹਿਬ ਐਸੇ ਤੀਰ ਛੱਡਦੇ ਸੀ ਕਿ ਬਸ ਗਾਵ ਗੰਭੀਰ ਕਰ ਜਾਂਦੇ ਸੀ। ਇਹ ਸਕਿੱਟਾਂ ਦੇ ਵਿੱਚ, ਜਾਂ ਕਹਿ ਲਓ ਕਿ ਪੂਰੀਆਂ ਸਕਿੱਟਾਂ ਦੀਆਂ ਸੈਕਿੰਡਾਂ 'ਚ ਐਸੀਆਂ ਗੱਲਾਂ ਸਾਦੇ ਢੰਗ ਨਾਲ ਕਹਿ ਜਾਂਦੇ ਸੀ ਕਿ ਹਲਕੀ ਜੀ ਚੋਟ ਵੀ ਮਾਰਦੇ ਤੇ ਨਾਲ ਹਲਕੀ ਜੀ ਟਕੋਰ ਵੀ ਕਰ ਜਾਂਦੇ। ਸੋ ਬਹੁਤ ਸ਼ਾਨਦਾਰ ਕੈਰੀਅਰ ਰਿਹਾ, ਭਰਵਾਂ ਕੈਰੀਅਰ ਰਿਹਾ। ਤਾਂ ਅੰਤ ਦੇ ਵਿੱਚ ਇਹ ਚਲੇ ਗਏ ਆ, ਜਾਣਾ ਸਭ ਨੇ ਆ। ਪਰ ਮੈਂ ਕਹਿੰਦਾ ਹੁੰਦਾ, ਕੁਝ ਬੰਦਿਆਂ ਦਾ ਮਰਨਾ ਵੀ ਸਫਲ ਹੋ ਜਾਂਦਾ, ਕੁਝ ਬੰਦਿਆਂ ਦਾ ਜਿਉਣਾ ਵੀ ਵਿਅਰਥ ਹੁੰਦਾ ਹੈ। ਅੱਜ ਤੁਸੀਂ ਇਹ ਨਿਰਣਾ ਕਰ ਲਓ ਕਿ ਜਸਵਿੰਦਰ ਸਿੰਘ ਭੱਲਾ ਜਿਸ ਤਰ੍ਹਾਂ ਸੰਸਾਰ ਤੋਂ ਰੁਖਸਤ ਹੋਏ ਆ, ਮੇਰੇ ਖਿਆਲ ਦੇ ਨਾਲ ਉਹਨਾਂ ਦਾ ਮਰਨਾ ਵੀ ਉਨਾ ਹੀ ਸਫਲ ਆ ਜਿੰਨਾ ਉਹਨਾਂ ਦਾ ਜਿਉਣਾ ਸ਼ਾਨਦਾਰ ਸੀ। ਉਹ ਕਿਉਂਕਿ ਜਾਨਦਾਰ ਜ਼ਿੰਦਗੀ ਜੀ ਕੇ ਗਏ ਆ, ਸ਼ਾਨਦਾਰ ਜ਼ਿੰਦਗੀ ਜੀ ਕੇ ਗਏ ਆ, ਉਹਨਾਂ ਨੇ ਰੱਜ ਕੇ ਜੀਵਿਆ। ਤੇ ਇਸ ਤਰ੍ਹਾਂ ਮਤਲਬ ਕਿ ਪਿਆਰ ਦਿੱਤਾ ਹੈ ਲੋਕਾਂ ਨੂੰ, ਮਨੋਰੰਜਨ ਦਿੱਤਾ ਹੈ, ਹਾਸਾ ਦਿੱਤਾ ਹੈ ਕਿ ਲੋਕ, ਉਹ ਜਿਵੇਂ ਕਿਸੇ ਨੇ ਕਿਹਾ ਨਾ कि कहानी खत्म हुई और ऐसे खत्म हुई कि लोग रोने लगे तालियां बजाते हुए। ਤਾਂ ਲੋਕ ਜੀ ਜਿਨ੍ਹਾਂ ਨੂੰ ਬਹੁਤ ਹਸਾਇਆ ਸੀ ਭੱਲਾ ਸਾਹਿਬ ਨੇ, ਉਹ ਇਸ ਕਹਾਣੀ ਦੇ ਖਤਮ ਹੋਣ ਤੋਂ ਬਾਅਦ ਤਾਲੀਆਂ ਵੀ ਵਜਾ ਰਹੇ ਆ, ਰੋ ਵੀ ਰਹੇ। ਜੀ ਸੋ ਇਸ ਗਮਗੀਨ ਖਬਰ ਤੋਂ ਬਾਅਦ ਹੁਣ ਹੋਰ ਖਬਰਾਂ ਦੇ ਵੱਲ ਅੱਗੇ ਵਧਦੇ ਹਾਂ। ਪੰਜਾਬ ਦਾ ਹਾਲ ਜਾਣਦੇ ਹਾਂ। ਕਹਿੰਦੇ ਪੰਜਾਬ ਦੇ 36 ਵਿਧਾਇਕ ਰਡਾਰ ਤੇ ਨੇ, ਕੇਸ ਦੀ ਰਡਾਰ ਥੱਲੇ ਆ ਗਏ ਜੀ। ਵੇਖੋ, ਜਿਹੜੇ ਇਹ ਵਿਧਾਇਕ ਨੇ, ਵਿਧਾਇਕ ਮਤਲਬ ਕਿ ਇਹ ਆਮ ਆਦਮੀ ਪਾਰਟੀ ਨਾਲ ਹੀ ਆ ਜੁੜੇ ਹੋਏ। ਹੁਣ ਇਹ ਕਿਉਂ ਨੇ, ਇਹ ਵੀ ਗੱਲ ਸਮਝਣ ਵਾਲੀ ਆ। ਦਰਅਸਲ ਕੀ ਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਲਗਭਗ ਆਰਐਸਐਸ ਵਰਗਾ ਹੀ ਹੈ। ਆਰਐਸਐਸ ਬਹੁਤ ਜ਼ਿਆਦਾ ਸਰਵੇ ਕਰਦੀ ਆ, ਆਰਐਸਐਸ ਬਹੁਤ ਜ਼ਿਆਦਾ ਫੀਡਬੈਕ ਲੈਂਦੀ ਆ, ਆਰਐਸਐਸ ਕੋਲ ਡਾਟਾਬੇਸ ਬਹੁਤ ਹੁੰਦਾ ਹੈ, ਬੂਥ ਲੈਵਲ ਤੱਕ ਉਹਨਾਂ ਦੀ ਪਕੜ ਹੁੰਦੀ ਆ। ਈਵਨ ਦੈਟ ਕਿ ਉਹਨਾਂ ਨੇ ਪੰਨਾ ਪ੍ਰਭਾਰੀ ਬਣਾਏ ਹੁੰਦੇ ਆ, ਯਾਨੀ ਵੋਟਰ ਸੂਚੀਆਂ ਦੇ ਵੀ ਪ੍ਰਧਾਨ ਹੁੰਦੇ ਆ ਉਹਨਾਂ ਦੇ। ਤਾਂ ਇੰਨਾ ਮਾਈਕਰੋ ਲੈਵਲ ਤੇ ਕੰਮ ਕਰਦੇ ਆ। ਤਾਂ ਹੁਣ ਇਹਨਾਂ ਨੇ ਵੀ ਉਹਨਾਂ ਦੇ ਨਾਲ ਭਿੜ ਕੇ, ਜਾਂ ਉਹਨਾਂ ਦੇ ਨਾਲ ਕਹਿ ਲਓ ਕਿ ਖਹਿ ਕੇ ਵੱਲ ਸਿੱਖ ਲਿਆ ਰਾਜਨੀਤੀ ਦਾ। ਹੁਣ ਹੋ ਕੀ ਰਿਹਾ ਕਿ ਅੱਜ ਮੀਡੀਆ ਦੇ ਵਿੱਚ ਚੁਣਿੰਦਾ ਥਾਵਾਂ ਤੇ ਤੁਸੀਂ ਇਸ ਗੱਲ ਦਾ ਸੰਕੇਤ ਪੜ੍ਹ ਸਕਦੇ ਹੋ ਕਿ ਹਾਈ ਕਮਾਂਡ ਦੇ ਕੋਲ ਕੁਝ ਵਿਧਾਇਕਾਂ ਦੀ ਜਿਹੜੀ ਆ ਫੀਡਬੈਕ ਉਹ ਨੈਗੇਟਿਵ ਆ। ਹੁਣ ਇਹ ਫੀਡਬੈਕ ਕਿੱਦਾਂ ਗਈ, ਬੜੀ ਸੋਚਣ ਵਾਲੀ ਗੱਲ ਆ। ਦੇਖੋ, ਅਰਵਿੰਦ ਕੇਜਰੀਵਾਲ ਵਰਗੇ ਸ਼ਾਤਰ ਖਿਡਾਰੀ ਆ ਸਿਆਸਤ ਦੇ, ਉਹਨਾਂ ਨੂੰ ਪਤਾ ਹੈ। ਉਹ ਕਦੇ ਐਮਐਲਏਸ ਨੂੰ ਸੱਦ ਲੈਂਦੇ ਆ ਤੇ ਮੁੱਖ ਮੰਤਰੀ ਬਾਰੇ ਪੁੱਛ ਲਿਆ, ਮੁੱਖ ਮੰਤਰੀ ਤੋਂ ਇਲਾਵਾ ਮੰਤਰੀਆਂ ਤੋਂ ਪੁੱਛ ਲੈਂਦੇ ਆ। ਫਿਰ ਉਹ ਹੇਠਾਂ ਚੇਅਰਮੈਨ ਜਾਂ ਜਿਹੜੇ ਉਹਨਾਂ ਦੇ ਵਫਾਦਾਰ ਆ, ਬਲਾਕ ਪ੍ਰੈਜ਼ੀਡੈਂਟ ਆ, ਜ਼ਿਲ੍ਹਾ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਬੁਲਾ ਕੇ ਫੀਡਬੈਕ ਲੈ ਲੈਂਦੇ ਆ ਕਿ ਫਲਾਣੇ ਐਮਐਲਏ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰ੍ਹਾਂ ਆਂਕਦੇ ਹੋ। ਤਾਂ ਇਦਾਂ ਗੁਰਪ੍ਰੀਤ ਜੀ ਲਗਭਗ ਉਹਨਾਂ ਦੇ ਪਾਸ ਸਾਰਿਆਂ ਦੀ ਫੀਡਬੈਕ ਜਿਹੜੀ ਉਹ ਜਾਂਦੀ ਲੱਗਦੀ ਆ। ਫਿਲਹਾਲ ਮੈਂ ਤੇ 2-3 ਮਹੀਨੇ ਪਹਿਲਾਂ ਹੀ ਨਹੀਂ, ਸ਼ਾਇਦ ਲਗਭਗ 6 ਮਹੀਨੇ ਪਹਿਲਾਂ ਹੀ ਇਹ ਗੱਲ ਆਖੀ ਸੀਗੀ ਕਿ ਇਹਨਾਂ ਦੇ 30 ਤੋਂ 40 ਬੰਦਿਆਂ ਦੇ ਟਿਕਟ ਕੱਟੇ ਜਾਣਗੇ। 30 ਤੋਂ 40, ਯਾਨੀ 92 ਸੀਗੇ, ਤਾਂ 92 ਚੋਂ ਲਗਭਗ ਕਹਿ ਲਓ ਕਿ ਅੱਧ ਪਛੱਦਿਆਂ ਦੇ ਟਿਕਟ ਕੱਟੇ ਜਾਣਗੇ। ਕੁਝ ਹੋ ਸਕਦਾ ਹੈ ਕਿ ਪਾਰਟੀ ਛੱਡ ਕੇ ਨਸ ਵੀ ਜਾ। ਤਾਂ ਹੁਣ ਇਹ ਗਿਣਤੀ ਜਿਹੜੀ ਆ ਉਹ 36 ਦੇ ਕਰੀਬ ਦੱਸੀ ਜਾਂਦੀ ਆ, ਕੁਝ ਮੀਡੀਆ ਰਿਪੋਰਟਾਂ ਆਈਆਂ। ਪਰ ਮੇਰਾ ਮੰਨਣਾ ਤੇ ਇਹ ਸੀਗਾ ਕਿ ਅੱਜ ਤੋਂ 6 ਮਹੀਨੇ ਵੀ ਪਹਿਲਾਂ ਇਹ ਲਗਭਗ 40 ਜਣੇ ਇਦਾਂ ਦੇ ਹੈਗੇ ਸੀਗੇ ਜਿਨ੍ਹਾਂ ਦੀ ਪਰਫਾਰਮੈਂਸ ਜਿਹੜੀ ਸੀਗੀ ਉਹ ਬੜੀ ਸਧਾਰਨ ਸੀ। ਇਹ ਉਤੋਂ ਵੀ ਹੁਣ ਜਾਂਦੇ ਲੱਗਦੇ ਆ। ਦਰਅਸਲ ਕੀ ਆ ਕਿ ਕੁਝ
ਐਸੇ ਵੀ ਚਿਹਰੇ ਆ ਜਿਨ੍ਹਾਂ ਨੂੰ ਪਹਿਲਾਂ ਇਹ ਕੰਮ ਜਾਂ ਕਹਿ ਲਓ ਕਿ ਘੱਟ ਆਖਦੇ ਸੀਗੇ, ਉਹਨਾਂ ਨੂੰ ਘੱਟ ਇਹ ਮੰਨਦੇ ਸੀਗੇ ਜਿਵੇਂ ਇੱਕ ਸ਼ਖਸ ਨੂੰ ਇਹਨਾਂ ਨੇ ਮੰਤਰੀ ਮੰਡਲ ਚੋਂ ਕੱਢਿਆ, ਪਰ ਬਤੌਰ ਜੀ ਐਮਐਲਏ ਉਹਦੀ ਪਰਫਾਰਮੈਂਸ ਠੀਕ ਠਾਕ ਪਾਈ ਜਾ ਰਹੀ ਹੈ, ਇਹ ਵੀ ਸੁਣਨ ਦੇ ਵਿੱਚ ਆ ਰਿਹਾ। ਤਾਂ ਹਾਈ ਕਮਾਂਡ ਹੁਣ ਕੀ ਕਰੇਗੀ, ਮੈਂ ਤੁਹਾਨੂੰ ਅਗਾਂਹ ਦੇ ਵੀ ਦੱਸ ਦੇਣਾ, ਜਿਵੇਂ ਅੱਗੇ ਜੀ ਦੱਸੀ ਸੀ ਹੁਣ ਅਗਾਂਹ ਦੀ ਵੀ ਦੱਸ ਦੇਣਾ ਕਿ ਇਹ ਕੀ ਕਰਦੇ ਹੁੰਦੇ ਆ ਕਿ ਜਿਹੜਾ ਬੰਦਾ ਹੁਣ ਇਹਨਾਂ ਵਾਸਤੇ ਕੰਮ ਦਾ ਨਹੀਂ ਰਿਹਾ, ਉਹ ਤੇ ਗਾਂ ਚੱਲਦਾ ਕਰ ਹੀ ਦੇਣਗੇ ਜਾਂ ਉਹਨੇ ਆਪ ਹੀ ਚੱਲਦਾ ਹੋ ਜਾਣਾ। ਸਾਧੂ ਜੀ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ, ਪਰ ਇੱਥੇ ਇਹ ਆ ਕਿ ਸਿਆਸੀ ਚੱਲਦੇ ਭਲੇ ਤੇ ਪਾਰਟੀ ਵਸਦੀ ਭਲੀ। ਹੁਣ ਇਹ ਕੀ ਕਰਨਗੇ ਕਿ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਦੀ ਸਟ੍ਰੈਟਜੀ ਨੂੰ ਸਮਝਿਓ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਯਾਨੀ ਭਾਵ ਜਿਨ੍ਹਾਂ ਹਲਕਿਆਂ ਦੇ ਵਿੱਚ ਇਹਨਾਂ ਦੇ ਪਰਫਾਰਮਰ ਜਿਹੜੇ ਆ ਉਹ ਸਹੀ ਨਹੀਂ ਹੈ, ਤਾਂ ਉਹਨਾਂ ਦੀ ਜਗ੍ਹਾ ਤੇ ਯਾਨੀ ਉਹਨਾਂ ਦਾ ਬਦਲ ਇਹ ਤਿਆਰ ਕਰਨ ਚ ਰੁੱਝ ਜਾਣਗੇ। ਗਾਂ ਬਦਲ ਦਾ ਵੀ ਕੀ ਹੁੰਦਾ ਹੈ ਵੀ ਬਦਲ ਵੀ ਕਿਤੇ ਸਾਡਾ ਬਦਲ ਨਾ ਜਾਏ। ਗਾਣਾ ਸੀਗਾ ਨਾ, ਜੇ ਤੂੰ ਬਦਲ ਗਿਆ ਵੀ ਮੈਂ ਤਾਂ ਮਰ ਹੀ ਜਾਵਾਂਗੀ, ਵੀ ਫਿਰ ਅਸੀਂ ਕੀ ਕਰਾਂਗੇ ਜੇ ਉਹ ਬਦਲ ਤਿਆਰ ਕੀਤਾ ਬਦਲ ਗਿਆ। ਇਹ ਉਤੋਂ ਇਲਾਵਾ ਇੱਕ ਬੰਦੇ ਨੂੰ ਹੱਲਾਸ਼ੇਰੀ ਦੇ ਦਿੰਦੇ ਆ, ਮਿਸਾਲ ਦੇ ਤੌਰ ਤੇ ਇੱਕ ਨੂੰ ਜੀ ਚੱਡਾ ਨੇ ਕਹਿ ਦਿੱਤਾ ਕਿ ਤਿਆਰੀ ਕਰ, ਦੂਜੇ ਨੂੰ ਪਾਠਕ ਕਹਿ ਦੂਗਾ ਤਿਆਰੀ ਕਰ, ਜੀ ਤਾਂ ਉਹ ਜਿਹੜੇ ਦੋਨੇ ਆ ਉਹ ਦੱਬ ਕੇ ਪੈਸਾ ਵਹਾਉਣਾ ਸਟਾਰਟ ਕਰ ਦਿੰਦੇ ਆ ਕਿ ਟਿਕਟ ਮੈਨੂੰ ਮਿਲ ਜਾਣੀ ਆ, ਮੈਨੂੰ ਮਿਲ ਜਾਣੀ ਆ। ਐਂਡ ਮੂਵਮੈਂਟ ਤੇ ਜਾ ਕੇ ਪਤਾ ਲੱਗਦਾ ਕਿ ਟਿਕਟ ਦਾ ਹੱਕਦਾਰ ਕੌਣ ਆ। ਜੀ ਸੋ ਇਸ ਵਾਸਤੇ ਹੁਣ ਜਿਵੇਂ ਹੀ ਇਹ ਗੱਲ ਗਾਂ ਪਹੁੰਚੇਗੀ, ਜਿਵੇਂ ਤੁਹਾਡੇ ਤੱਕ ਪਹੁੰਚ ਰਹੀ ਆ, ਮੇਰੇ ਤੱਕ ਪਹੁੰਚ ਰਹੀ ਆ, ਤਾਂ ਉਹ ਜਿਹੜੇ ਬੈਡ ਪਰਫਾਰਮਰ ਆ ਯਾਨੀ ਜਿਹੜੇ ਟਿਕਟ ਕੱਟਣ ਦੀ ਸੂਚੀ 'ਚ ਹੈ, ਤਾਂ ਉਹਨਾਂ ਦੇ ਵਿੱਚ ਬੇਚੈਨੀ ਪਸਰੇਗੀ। ਜਿਵੇਂ ਉਹਨਾਂ ਦੇ ਵਿੱਚ ਬੇਚੈਨੀ ਪਸਰੇਗੀ ਤਾਂ ਸਮਝ ਲਓ ਆਮ ਆਦਮੀ ਪਾਰਟੀ ਦੇ ਵਿੱਚ ਹਿਲਜੁਲ ਹੋਣੀ ਸਟਾਰਟ ਹੋ ਜਾਏਗੀ, ਜਿਹੜੀ ਲਗਭਗ 1 ਜਨਵਰੀ 26 ਤੋਂ ਲੈ ਕੇ 1 ਜਨਵਰੀ 27 ਦੇ ਦਰਮਿਆਨ ਭਰਪੂਰ ਹੋ ਜਾਏਗੀ। ਸੋ ਇਸ ਵਾਸਤੇ ਇਹ ਹੁਣ ਕਹਿ ਲਓ ਕਿ ਖਤਰੇ ਦੀਆਂ ਘੰਟੀਆਂ ਨਹੀਂ, ਖਤਰੇ ਦੇ ਘੰਟੇ ਕੁਝ ਬੰਦਿਆਂ ਵਾਸਤੇ ਵੱਜਣੇ ਸਟਾਰਟ ਹੋ ਗਿਆ। ਪਰ ਮੈਂ 2022 ਦੇ ਅੱਧ ਜੇ ਚੋਂ ਇਹਨਾਂ ਨੂੰ ਕਹਿਣਾ ਸਟਾਰਟ ਕਰ ਦਿੱਤਾ ਸੀ ਕਿ ਆਪਣੇ ਵਿਧਾਇਕਾਂ ਦੀਆਂ ਇੰਟੈਲੀਜੈਂਸ ਰਿਪੋਰਟਾਂ ਲੈ ਲਓ, ਇਹਨਾਂ ਦੀ ਫੀਡਬੈਕ ਲੈ ਲਓ, ਇਹ ਬੰਦੇ ਗਲਤ ਟਰੈਕ ਤੇ ਜਾ ਰਹੇ ਆ। ਤਾਂ ਅੱਜ ਜੇ ਉਹ ਬੈਡ ਪਰਫਾਰਮਰ ਨੇ ਤਾਂ ਗੁਰਪ੍ਰੀਤ ਜੀ ਉਹਦੇ ਵਿੱਚ ਵੱਡਾ ਰੋਲ ਇਹਨਾਂ ਬੰਦਿਆਂ ਦਾ ਵੀ ਆ ਨਾ, ਇਹਨਾਂ ਜੀ ਬੰਦਿਆਂ ਜੀ ਦਾ ਵੀ ਵੱਡਾ ਰੋਲ ਆ ਕਿ ਤੁਸੀਂ ਕਾਹਦੇ ਵਾਸਤੇ ਉੱਤੇ ਬੈਠੇ ਸੀ। ਜੇ ਤੁਹਾਡਾ ਐਮਐਲਏ ਅੱਜ ਤੁਹਾਡੇ ਵਾਸਤੇ ਬੈਡ ਪਰਫਾਰਮਰ ਆ ਤਾਂ 3-4 ਸਾਲ ਤੁਸੀਂ ਉਹਦੇ ਪਰਫਾਰਮੈਂਸ ਨੂੰ ਠੀਕ ਕਿਉਂ ਨਹੀਂ ਕਰ ਸਕੇ। ਸਵਾਲੀਆ ਨਿਸ਼ਾਨ ਤੇ ਤੁਹਾਡੀ ਲੀਡਰਸ਼ਿਪ ਤੇ ਵੀ ਹੋਏਗਾ ਨਾ। ਜੀ ਸਵਾਲ ਤਾਂ ਜ਼ਰੂਰ ਉੱਠਣਗੇ। ਸੋ ਇਸ ਤੋਂ ਅੱਗੇ ਚੱਲਦੇ ਹਾਂ ਅਗਲੇ ਸਵਾਲ ਦੇ ਵੱਲ। ਜੇਕਰ ਵਧੀਏ ਤਾਂ ਉਧਰ ਜਾਖੜ ਨੇ ਮਾਨ ਨੂੰ ਵੰਗਾਰਿਆ ਤੇ ਪੁਲਿਸ ਨੇ ਚੱਕ ਲਿਆ। ਕਹਿੰਦੇ ਅੱਜ ਵੀ ਕੈਂਪ ਲਗਾਉਣੇ ਸੀ ਕਿਤੇ। ਖਾਸ ਤੌਰ ਤੇ ਜਿਹੜੀ ਤਲਖੀ ਵੱਧ ਰਹੀ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਚਾਲੇ, ਇਨਡਾਇਰੈਕਟਲੀ ਐ ਨਹੀਂ ਜਾਪਦਾ ਕਿ ਭਾਜਪਾ ਦਾ ਹੀ ਜ਼ਿਆਦਾ ਵਿਸਥਾਰ ਹੋ ਰਿਹਾ ਹੈ, ਇਸ ਦੇ ਨਾਲ ਭਾਜਪਾ ਨੂੰ ਹੀ ਫਾਇਦਾ ਮਿਲ ਰਿਹਾ ਹੈ? ਮੈਂ ਤੇ ਤੁਹਾਨੂੰ ਕਹਿ ਰਿਹਾ ਜੀ, ਮੇਰੀ ਕੋਈ ਗੱਲ ਜੀ ਮੰਨਦਾ ਹੀ ਨਹੀਂ ਸੀਗਾ। ਮੈਂ ਤੇ ਇਹ ਗੱਲ ਕਹਿ ਲਓ ਕਿ ਸਾਲ ਪਹਿਲਾਂ ਕਹਿਣੀ ਸਟਾਰਟ ਕੀਤੀ ਸੀ। ਮੇਰੀ ਗੱਲ ਕੋਈ ਮੰਨਦਾ ਹੀ ਨਹੀਂ ਸੀਗਾ ਕਿ ਨਹੀਂ ਇਦਾਂ ਨਹੀਂ ਹੋ ਸਕਦਾ, ਇਦਾਂ ਨਹੀਂ ਹੋ ਸਕਦਾ। ਹੁਣ ਹੋ ਰਿਹਾ ਨਾ ਜੀ ਸਭ ਕੁਝ ਤੁਹਾਡੇ ਸਾਹਮਣੇ ਪਿੰਡਾਂ 'ਚ। ਤਾਂ ਦੇਖੋ ਸੁਨੀਲ ਜਾਖੜ ਦਾ ਵੰਗਾਰਨਾ, ਅਗਲੇ ਦਿਨ ਰਾਏਪੁਰ ਆ ਸਾਡੇ ਨਾਲ ਹੀ ਆ ਰਾਏਪੁਰਾ, ਇੱਥੇ ਸੁਨੀਲ ਜਾਖੜ ਦਾ ਪਹੁੰਚ ਜਾਣਾ, ਉੱਥੇ ਉਹਨਾਂ ਨੂੰ ਧੱਕਮ ਧੱਕਾ ਕਰਕੇ ਹਿਰਾਸਤ 'ਚ ਲੈਣਾ, ਉਹਨਾਂ ਦੇ ਵਰਕਰਾਂ ਦਾ ਪੁਰਜੋਸ਼ ਦੇ ਵਿੱਚ ਆ ਜਾਣਾ, ਤੇ ਫਿਰ ਉਸ ਖਬਰ ਨੂੰ ਮੀਡੀਆ ਦੇ ਵਿੱਚ ਪੂਰੀ ਕਵਰੇਜ ਮਿਲਣੀ। ਤਾਂ ਤੁਸੀਂ ਦੱਸੋ ਐਡਵਾਂਟੇਜ ਕਿਸ ਨੂੰ ਹੈ ਇਸ ਚੀਜ਼ ਦਾ, ਬੈਨੀਫਿਟ ਕਿਸ ਨੂੰ ਮਿਲੇਗਾ? ਤਾਂ ਸਿਆਸਤ ਦੇ ਵਿੱਚ ਇਹੀ ਤੇ ਚੀਜ਼ਾਂ ਹੁੰਦੀਆਂ ਨੇ। ਕਵਰੇਜ ਕਿਹਨੂੰ ਮਿਲ ਰਹੀ ਆ, ਗਰਾਊਂਡ ਤੇ ਕੌਣ ਨਜ਼ਰ ਆ ਰਿਹਾ, ਦੂਜੀਆਂ ਵਿਰੋਧੀ ਧਿਰਾਂ ਕੀ ਕਰ ਰਹੀਆਂ, ਅਕਾਲੀ ਆਪੋ ਵਿੱਚ ਲੜ ਰਹੇ ਆ, ਕਾਂਗਰਸੀ ਆਪੋ ਵਿੱਚ ਲੜ ਰਹੇ ਆ, ਤਾਂ ਡਾਇਰੈਕਟਲੀ ਸੱਤਾ ਨਾਲ ਫਿਰ ਕੌਣ ਲੜਦਾ ਨਜ਼ਰ ਆਏਗਾ ਗਰਾਊਂਡ ਤੇ? ਤਾਂ ਸਰ ਲੋਕਾਂ ਦੀ ਨਜ਼ਰੇ ਉਹੀ ਚੜੇਗਾ ਜਿਹੜਾ ਲੋਕਾਂ ਲਈ ਲੜੇਗਾ। ਰਿਪੀਟ ਕਰਦਾ, ਲੋਕਾਂ ਦੀ ਨਜ਼ਰੇ ਉਹੀ ਚੜੇਗਾ ਜੋ ਲੋਕਾਂ ਲਈ ਲੜੇਗਾ। ਤਾਂ ਫਿਰ ਤੁਸੀਂ ਦੇਖ ਲਓ ਕਿ ਫਾਇਦਾ ਕੌਣ ਕਿਹਦਾ ਕਰੇਗਾ। ਇਸ ਵਾਸਤੇ ਦੇਖੋ ਇਹਨਾਂ ਦਾ ਜਿਹੜਾ ਲੌਜਿਕ ਹੈ ਨਾ, ਜਿਹੜਾ ਆਮ ਆਦਮੀ ਪਾਰਟੀ ਦਾ ਲੌਜਿਕ ਹੈ, ਉਸ ਨੂੰ ਸਮਝੋ। ਉਹ ਕੀ ਕਹਿ ਰਹੇ ਆ? ਉਹ ਕਹਿੰਦੇ ਆ ਕਿ ਜੀ ਅਸੀਂ ਜਿਹੜਾ ਪ੍ਰਾਈਵੇਟ ਡਾਟਾ ਪ੍ਰੋਟੈਕਸ਼ਨ ਐਕਟ ਹੈ ਸਾਡਾ 2023 ਵਾਲਾ, ਉਹਦੇ ਰਾਹੀਂ ਇਹਨਾਂ ਨੂੰ ਰੋਕ ਰਹੇ ਆ ਕਿਉਂਕਿ ਡਾਟਾ ਕਲੈਕਟ ਕਰ ਰਹੇ ਆ। ਜਦਕਿ ਉਹ ਡਾਟਾ ਕਲੈਕਟ ਕਰ ਹੀ ਨਹੀਂ ਰਹੇ,
ਉਹਨਾਂ ਦੇ ਮੁਤਾਬਕ ਕਿ ਉਹ ਤੇ ਕਲਿਆਣਕਾਰੀ ਯੋਜਨਾਵਾਂ ਦੱਸਣ ਜਾ ਰਹੇ ਨੇ। ਤਾਂ ਜੇ ਡਾਟਾ ਕਲੈਕਟ ਕਰਨ ਦੀ ਗੱਲ ਹੈ ਤਾਂ ਮੈਂ ਮਾਨ ਸਾਹਿਬ ਨੂੰ ਇੱਕ ਸਵਾਲ ਕਰੂੰਗਾ ਕਿ ਆ ਬੀਤੇ ਦਿਨੀ ਮੈਂ ਆਪਦੇ ਭਰਾ ਦੇ ਨਾਲ ਗਿਆ ਸੀ ਕਿਸੇ ਕੰਮ ਕਿਸੇ ਦਫ਼ਤਰ, ਤੇ ਉਹ ਚਲੋ ਇੱਕ ਨਹੀਂ 3-4 ਦਫ਼ਤਰ ਜਾਣਾ ਪਿਆ, ਥਾਣੇ ਤੋਂ ਲੈ ਕੇ ਕਹਿ ਲਓ ਕਿ ਜ਼ਿਲ੍ਹਾ ਹੈੱਡਕੁਆਟਰ ਤੱਕ, ਤੇ ਹਰ ਥਾਂ ਤੇ ਆਧਾਰ ਕਾਰਡ ਦੀ ਮੰਗ ਕੀਤੀ ਗਈ, ਜਿਹੜੀ ਕਿ ਮੈਨੂੰ ਤੇ ਬੇਲੋੜੀ ਲੱਗਦੀ ਹੈ। ਤਾਂ ਉਹ ਵੀ ਤਾਂ ਡਾਟਾ ਕਲੈਕਟ ਕਰ ਰਹੇ ਹੋ ਨਾ ਤੁਸੀਂ। ਤੇ ਤੁਸੀਂ ਜਿਹੜਾ ਡਾਟਾ ਕਲੈਕਟ ਕੀਤਾ ਸੀਗਾ, ਮਤਲਬ ਕਿ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਸੀਗੇ, ਤੁਸੀਂ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਬਿਜਲੀ ਮੁਫਤ ਦੇਵਾਂਗੇ। ਉਦੋਂ ਮੁਫਤ ਕਿਹਾ ਸੀ, ਇਹਨਾਂ ਨੇ 600 ਯੂਨਿਟ ਨਹੀਂ ਸੀ ਕਿਹਾ, ਨਾਲੇ ਮੈਂ ਵੀ ਤੁਹਾਨੂੰ ਨੋਟ ਕਰਾ ਦਿੰਦਾ। ਤਾਂ ਤੁਸੀਂ ਉਸ ਵੇਲੇ ਬਕਾਇਦਾ ਕਾਪੀਆਂ ਵੰਡੀਆਂ ਸਨ ਆਪਣੇ ਜਿਹੜੇ ਤੁਹਾਡੇ ਵਲੰਟੀਅਰ ਆ ਉਹਨਾਂ ਨੂੰ। ਉਹਨਾਂ ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਫੋਨ ਨੰਬਰ, ਆਧਾਰ ਕਾਰਡ ਨੰਬਰ ਵਗੈਰਾ ਜਿਹੜੇ ਸੀਗੇ ਉਹ ਹਾਸਲ ਕੀਤੇ ਸੀਗੇ ਕਿ ਜਿਹੜਾ ਜਿਹੜਾ ਬੰਦਾ ਨੋਟ ਕਰਾ ਦੇਗਾ ਤਾਂ ਉਹਨੂੰ ਇਹ ਸਹੂਲੀਅਤ ਮਿਲੇਗੀ। ਔਰ ਇਹ ਗੱਲ ਇੱਕ ਵਾਰੀ ਮੈਂ ਵਾਲੀਬਾਲ ਖੇਡਣ ਗਿਆ ਆਪਣੇ ਪਿੰਡ, ਤਾਂ ਸਾਡੇ ਵਾਲੀਬਾਲ ਦੇ ਗਰਾਊਂਡ ਦੇ ਨੇੜੇ ਛਤਰੀ ਲਾ ਕੇ ਕੁਝ ਸਾਡੇ ਪਿੰਡ ਦੇ ਇਹਨਾਂ ਦੇ ਵਲੰਟੀਅਰ ਬੈਠੇ ਸੀ, ਜਿਨ੍ਹਾਂ ਚੋਂ ਕੁਝ ਬੰਦੇ ਇਹਨਾਂ ਨੂੰ ਹੁਣ ਗਾਲਾਂ ਵੀ ਕੱਢਦੇ ਆ। ਤਾਂ ਉਹਨਾਂ ਨੇ ਬਕਾਇਦਾ ਫੋਨ ਨੰਬਰ ਉਹਨਾਂ ਦੇ ਲਿਖਣੇ ਸਟਾਰਟ ਕੀਤੇ ਹੋਏ ਸੀਗੇ। ਤਾਂ ਮਤਲਬ ਕਿ ਉਹ ਡਾਟਾ ਫਿਰ ਕਿੱਥੇ ਆ ਬਈ, ਉਹਦੀ ਸਿਕਿਉਰਿਟੀ ਕਿੱਥੇ ਆ? 800 ਤੁਸੀਂ ਬੰਦਾ ਲਿਆ ਰਹੇ ਹੋ ਹੁਣ ਸਰਵੇ ਵਾਸਤੇ, ਉਹ 800 ਸਰਵੇ ਜਿਹੜਾ ਬੰਦਾ ਕਰੇਗਾ ਉਹ ਡਾਟਾ ਕਿੱਥੋਂ ਲਊਗਾ? ਜੇ ਤੁਹਾਡੇ ਕੋਲੋਂ ਡਾਟਾ ਲਊਗਾ, ਹੁਣ ਸੁਣੀ ਜਾਇਓ ਮੇਰੀ ਗੱਲ, ਇਹ ਬੜੇ ਟੈਕਨੀਕਲੀ ਪੁਆਇੰਟ ਨੇ, ਇਹਨਾਂ ਨੂੰ ਸਮਝਣ ਦੀ ਜ਼ਰੂਰਤ ਆ। ਜੇ ਤੇ ਉਹ ਤੁਹਾਡੇ ਕੋਲੋਂ ਲਏਗਾ 800 ਬੰਦਾ ਜਿਹੜਾ ਤੁਸੀਂ ਹਾਇਰ ਕਰਨਾ ਸਰਵੇ ਵਾਸਤੇ, ਤਾਂ ਫਿਰ ਤਾਂ ਤੁਸੀਂ ਗੁਨਾਹਗਾਰ ਹੋ। ਠੀਕ ਹੈ ਜੀ। ਜਿਹੜਾ ਤੁਹਾਡੇ ਕੋਲ ਡਾਟਾਬੇਸ ਹੈ, ਚਾਹੇ ਪਾਰਟੀ ਦੇ ਤੌਰ ਤੇ ਆ ਚਾਹੇ ਉਹ ਸਰਕਾਰ ਦੇ ਤੌਰ ਤੇ ਆ, ਜੇ ਤੇ ਤੁਸੀਂ ਦਿਓਗੇ ਉਹਨਾਂ ਨੂੰ ਸਰਵੇਅਰਸ ਨੂੰ, ਤਾਂ ਤਦ ਵੀ ਤੁਸੀਂ ਗੁਨਾਹਗਾਰ। ਤੇ ਜੇ ਉਹ ਜਾ ਕੇ ਲੋਕਾਂ ਕੋਲ ਕਲੈਕਟ ਕਰਨਗੇ, ਕਿਉਂਕਿ ਸਰਵੇ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਕਿੰਨੇ ਲੋਕਾਂ ਕੋਲ ਗਏ, ਤਾਂ ਉਹਨਾਂ ਲੋਕਾਂ ਦਾ ਟੈਲੀਫੋਨ ਨੰਬਰ ਜਾਂ ਉਹਨਾਂ ਦੀ ਹੋਰ ਆਇਡੈਂਟੀਟੀ ਲਿਆਓਗੇ, ਤਦ ਹੀ ਪਤਾ ਲੱਗੇਗਾ ਨਾ ਜੀ। ਤਾਂ ਉਹ ਕਿਵੇਂ ਲਾਓਗੇ? ਫਿਰ ਉਹ ਵੀ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਨਿਜਤਾ ਹੈ ਉਹਦਾ ਵੀ ਬਰੀਚ ਹੈ ਫਿਰ। ਤਾਂ ਮਤਲਬ ਕਿ ਤੁਸੀਂ ਤਾਂ ਪਹਿਲਾਂ ਸਪਸ਼ਟ ਕਰੋ ਨਾ। ਭਾਜਪਾ ਨੂੰ ਤਾਂ ਅਸੀਂ ਬਾਅਦ ਚ ਦੇਖਦੇ ਹਾਂ ਕੀ ਕਰਦੇ ਆ। ਇਹਨਾਂ ਦੇ ਜਿਹੜੇ ਕੈਂਪ ਹੈ ਉਹ ਤੁਸੀਂ ਇਹੀ ਕਾਨੂੰਨ ਲਾਗੂ ਕਰਕੇ ਰੋਕ ਰਹੇ ਹੋ ਨਾ, ਤੇ ਜਿਹੜਾ ਤੁਹਾਡੇ ਕੋਲ ਡਾਟਾ ਹੈ ਉਹਦਾ ਕੀ ਕਰੋਗੇ ਤੁਸੀਂ? ਤਾਂ ਬਹਰਹਾਲ ਦੇਖੋ, ਅੱਜ ਵੀ ਕਈ ਥਾਈਂ ਤੱਕ ਮਤੱਕਾ ਇਹਨਾਂ ਦਾ ਚੱਲਦਾ ਰਿਹਾ। ਤਾਂ ਬਿਲਕੁਲ ਮੈਂ ਵੀ ਤੁਹਾਡੇ ਗੱਲ ਦੇ ਨਾਲ ਮੁਤਫਿਕ ਹਾਂ, ਸਹਿਮਤ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਕੋਈ ਨੁਕਸਾਨ ਹੁੰਦਾ ਨਜ਼ਰ ਨਹੀਂ ਆ ਰਿਹਾ। ਗੁਰਪ੍ਰੀਤ ਜੀ, ਇਹ ਗੱਲ ਬਿਲਕੁਲ ਸਹੀ ਆ, ਦਰੁਸਤ ਹੈ, ਵਾਜਬ ਆ ਕਿ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੀ ਮਿਲ ਰਿਹਾ ਹੈ। ਇੱਕ ਤੇ ਇਹ ਆ ਕਿ ਉਹ ਐਸੀ ਭਾਈਚਾਰੇ ਨੂੰ ਕਹਿ ਸਕਦੇ ਕਿ ਅਸੀਂ ਤੁਹਾਡੇ ਵਾਸਤੇ ਕੁਝ ਹੋਰ ਵੀ ਲਿਆਉਣ ਦਾ ਸੋਚ ਰਹੇ ਸੀ, ਇਹ ਸਾਨੂੰ ਤੁਹਾਡੇ ਕੋਲ ਆਉਣ ਨਹੀਂ ਦੇ ਰਹੇ। ਤਾਂ ਮਸਲਾ ਦੂਜਾ ਵੀ ਬਣ ਜਾਂਦਾ ਹੁੰਦਾ ਕਈ ਵਾਰ। ਤੇ ਦੂਜੀ ਗੱਲ ਇਹ ਆ ਕਿ ਜੇ ਉਹਨਾਂ ਨੇ ਡਾਟਾ ਲੈਣਾ ਹੋਵੇ, ਦੇਖੋ ਕਮਲੀਆਂ ਗੱਲਾਂ ਕਰਦੇ ਨੇ, ਜੇ ਸਰ ਉਹਨਾਂ ਨੇ ਡਾਟਾ ਲੈਣਾ ਹੋਵੇ, ਡਾਟਾ ਤੇ ਸਾਰਾ ਅਮਿਤ ਸ਼ਾਹ ਕੋਲ ਪਿਆ। ਮੈਨੂੰ ਲੱਗਦਾ ਕਿ ਭਗਵੰਤ ਮਾਨ ਦੇ ਘਰ ਦਾ ਵੀ ਡਾਟਾ ਉਹਨਾਂ ਦੇ ਕੋਲ ਹੋਏਗਾ। ਸਮਝਦੇ ਹੋ ਨਾ? ਉਹ ਤੇ ਪੈਗਾਸਸ ਦਾ ਪਿਓ ਵਰਤੀ ਜਾਂਦੇ ਨੇ ਅੱਜ ਕੱਲ, ਤੁਹਾਨੂੰ ਪਤਾ ਹੀ ਨਹੀਂਗਾ। ਠੀਕ ਹੈ ਨਾ ਜੀ। ਇੱਥੇ ਕੋਈ ਮਤਲਬ ਕਿ ਡਾਟਾ ਦੀ ਸਿਕਿਉਰਿਟੀ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਜਾਂ ਕੁਝ ਨਹੀਂ ਹੈਗਾ। ਸੋ ਇਹ ਵੀ ਇਹਨਾਂ ਨੇ ਧੂੜ 'ਚ ਟੱਟੂ ਭਜਾਉਣਾ ਸ਼ੁਰੂ ਕੀਤਾ ਕਿ ਨਹੀਂ ਜੀ ਅਸੀਂ ਡਾਟਾ ਲੋਕਾਂ ਦਾ ਬਚਾਉਣਾ। ਦਰਅਸਲ ਡਾਟਾ ਨਹੀਂ, ਇਹ ਆਪਣੀ ਖੱਲ ਬਚਾ ਰਹੇ ਆ ਕਿ ਦੂਜੇ ਤੇ ਸਾਰੇ ਜਿਹੜੇ ਆਪੋ ਆਪਣੀ ਲੜਾਈ ਚੁਲਝੇ ਆ, ਇਹ ਸਾਡੇ ਨਾਲ ਸਿੱਧਮ ਸਿੱਧਾ ਤੁਰ ਪਏ ਆ, ਕਿਉਂਕਿ ਹੁਣ ਕਿਸਾਨ ਜਥੇਬੰਦੀਆਂ ਵੀ ਉਹਨਾਂ ਦਾ ਰਾਹ ਨਹੀਂ ਰੋਕ ਰਹੀਆਂ। ਤਾਂ ਫਿਰ ਹੁਣ ਮਰਦੀ ਨੇ ਅੱਖ ਚੱਬਿਆ, ਉਹੀ ਕਹਾਣੀ ਆ। ਜੀ ਜੀ। ਸੋ ਅੱਗੇ ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਜੇਕਰ ਚਲੀਏ ਤਾਂ ਉਧਰ ਵਿਕਰਮ ਮਜੀਠੀਆ ਹੁਣਾਂ ਦੀ ਅੱਜ ਚਾਰਜ ਸ਼ੀਟ ਦਾਖਲ ਹੋਈ ਹੈ। ਇਹ ਚਾਰਜ ਸ਼ੀਟ ਕਾਹਦੀ ਜੀ? ਇਹ ਤਾਂ ਟਰੰਕਾਂ ਦੇ ਟਰੰਕ ਹੀ ਭਰੀ ਤੁਰੇ ਆਉਂਦੇ ਸੀ ਕਹਿੰਦੇ ਮੋਹਾਲੀ ਕੋਰਟ ਵੱਲ ਨੂੰ। ਆਓ ਜੀ, ਉਹ ਕਈ ਬੰਦੇ ਤੇ ਟਰੱਕਾਂ ਦੇ ਟਰੱਕ ਹੀ ਸਮਝੀ ਜਾਂਦੇ ਸੀ ਵੀ ਕਿੰਨੇ ਟਰੱਕ ਆ ਗਏ ਨੇ ਕਾਗਜ਼ਾਂ ਦੇ। ਜੀ ਦੇਖੋ ਗੱਲ ਇਹ ਆ ਕਿ 4 ਟਰੰਕਾਂ ਦੇ ਵਿੱਚ ਕਾਗਜ਼ ਆਏ, ਮਾੜੇ ਬੰਦੇ ਨੂੰ ਤੇ ਇੰਨਾ ਦਾਜ ਨਹੀਂ ਮਿਲਦਾ ਸਾ ਵਿਆਹ ਦੇ ਵਿੱਚ ਜਿੰਨਾ ਵੱਡਾ ਚਲਾਨ ਆ। ਦੇਖੋ ਚਾਰਜ ਸ਼ੀਟ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਕਸਾਬ ਵਾਲੀ ਚਾਰਜ ਸ਼ੀਟ ਪਤਾ ਨਹੀਂ 55,000 ਪੰਨੇ ਦੀ ਸੀਗੀ। ਇਹ ਤੇ ਕਮਾਲ ਦੀ ਗੱਲ ਹੈ ਕਿ 40,000 ਪੰਨੇ ਤੋਂ ਵੱਧ ਲਈ ਫਿਰਦੇ ਆ। ਵਿਜੀਲੈਂਸ ਨੇ ਇਸ ਕੇਸ ਦੇ ਵਿੱਚ 200 ਤੋਂ ਜ਼ਿਆਦਾ ਗਵਾਹ ਬਣਾ
ਰੱਖੇ ਹੈ ਜੀ। 400 ਤੋਂ ਵੱਧ ਬੈਂਕ ਖਾਤਿਆਂ ਦੀ ਜਾਂਚ ਪੜਤਾਲ ਦਾ ਬਿਊਰਾ ਲਾਇਆ ਗਿਆ। ਦੇਖੋ ਮਾਮਲਾ ਤੇ ਵੱਡਾ ਬਣਾ ਦਿੱਤਾ ਗਿਆ। 700 ਕਰੋੜ ਦੀ ਪ੍ਰਾਪਰਟੀ ਦਾ ਜ਼ਿਕਰ ਹੈ ਇਹਦੇ ਵਿੱਚ, ਜੋ ਇਹ ਮੀਡੀਆ ਰਿਪੋਰਟਾਂ ਨੇ। ਠੀਕ ਹੈ ਨਾ ਜੀ, ਮੈਂ ਆਪਣੇ ਕੋਲ ਕੋਈ ਅੰਕੜਾ ਨਹੀਂ, ਕਿਉਂਕਿ ਐਡੀ ਵੱਡੀ ਚਾਰਜ ਸ਼ੀਟ ਪੜ੍ਹਦਿਆਂ ਤੇ ਮੇਰੀ ਤੇ ਅੱਧੀ ਉਮਰ ਬੀਤ ਜਾਏਗੀ ਜੇ ਉਹ ਅੰਗਰੇਜ਼ੀ ਚ ਹੋਈ ਤੇ ਮੈਂ ਤੇ ਨਹੀਂ ਉਹਨੂੰ ਹੱਥ ਪਾ ਸਕਦਾ। वो चार्ज शीट से बैक मारती है, फ्रंट मारती है। देखो ये चार्ज शीट करंट मारती है, सानू तो करंट मारेगी जी। जो है ना एडा खत लिख सजना मेरी उम्र बीत जे पढ़ती थी, तो ये तो साडी तो उम्र बीत जाएगी ये जे किसी अंग्रेजी गुरुजी च विजिलेंस ने टाइप किया होया। सो इस करके असी मीडिया दे विचों जो रिपोर्टां ने, मैं उहदा ही जिक्र करांगा कि 700 करोड़ की नजायज ते बे नामी जिहड़ी प्रॉपर्टी आ उहदा खुलासा कीता इन्हां ने। फिर बेनामी लोकां दे नाम ते आ जिहड़ा वो खुलासा है, ते 400 बैंक खाते का 10 साल का रिकॉर्ड आ, तो 60 दिन के अंदर अंदर इन्होंने चार्जशीट फाइल कर दी आ। सुनाओ मैं तुहानू की कहा सी, एक गल मेरी होर सच्ची हो गई ना, मैं की आख्या सी तुहानू याद है तुहानू कि जब तक चार्जशीट फाइल नहीं होएगी बिक्रम सिंह मजीठिया की जान नहीं जे छुटन वाली। जी अज चार्जशीट फाइल हो गई, समझ लो कि गां हुण जमानत का रस्ता खुल जाएगा। चलो बेनामी किन्नी आ, बदनामी किन्नी आ, वो तो हुण कोर्ट तय करू। इन्हां ने जी ते कोई कसर नहीं छड्डी, तू ते मारने च कोई कसर ना छड्डी, बस रब ने ही रख लै। हुण तां रब ही रख सकदा बई, इन्हां ने ते जां जज रख सकदा। ਤਾਂ ਗੱਲ ਇਹ ਆ ਕਿ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ, ਸਾਰਾ ਕੇਸ ਬਣਾ ਕੇ ਚਲਾਨ ਦੇ ਰੂਪ ਦੇ ਵਿੱਚ ਬਈ ਕੋਰਟ ਦੇ ਮੂਹਰੇ ਰੱਖ ਦਿੱਤਾ। ਤੇਰੀਆਂ ਬਰੰਗ ਚਿੱਠੀਆਂ ਜਦੋਂ ਕੱਢ ਕੇ ਪੁਲਿਸ ਅੱਗੇ ਰੱਖੀਆਂ, ਉਹ ਸਾਰਾ ਕੁਝ ਹੁਣ ਜੱਜ ਅੱਗੇ ਚਲਾ ਗਿਆ। ਵੇਖੋ ਕੀ ਮੰਨਦੇ ਆ। ਤੇ ਜੇ ਵਿਕਰਮ ਮਜੀਠੀਆ ਦਾ ਇਹ ਕੇਸ ਉਲਝਦਾ ਤਾਂ ਭਵਿੱਖ ਦੇ ਵਿੱਚ ਕਾਫੀ ਪਰੇਸ਼ਾਨੀਆਂ ਹੋਣਗੀਆਂ। ਪਰ ਜੇ ਇਹਨਾਂ ਨੂੰ ਬੇਲ ਛੇਤੀ ਮਿਲ ਜਾਂਦੀ ਆ ਇਸ ਚਾਰਜ ਸ਼ੀਟ ਦੇ ਬਿਹਾਫ ਤੇ ਕਿ ਹਾਂਜੀ ਚਾਰਜ ਸ਼ੀਟ ਦੇ ਵਿੱਚ ਜੋ ਜੋ ਚੀਜ਼ਾਂ ਨੇ ਉਹਦੇ ਤੇ ਬਾਅਦ ਦੇ ਵਿੱਚ ਬਹਿਸ ਹੋ ਸਕਦੀ ਆ, ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਵਕਤੀ ਲੰਬੀ ਰਾਹਤ ਹੋਏਗੀ, ਕਿਉਂਕਿ ਐਡਾ ਵੱਡਾ ਕੇਸ ਜਿਹੜਾ ਬਣਾਇਆ ਨਾ ਉਹ ਛੇਤੀ ਨਿਬੜੇਗਾ ਨਹੀਂ, ਐਸਾ ਮੇਰਾ ਮੰਨਣਾ ਹੈ ਜੀ। ਸੋ ਉਧਰ ਅੰਮ੍ਰਿਤ ਕੌਰ ਮਲੋਆ ਹੁਣਾਂ ਨੇ ਜਿੱਥੇ ਕੱਲ ਮਨ ਬਣਾਇਆ ਸੀ ਕਿ ਤਰਨਤਾਰਨ ਬਾਈ ਇਲੈਕਸ਼ਨ ਲੜਨੀ ਹੈ, ਉੱਥੇ ਹੀ ਕਹਿੰਦੇ ਇਰਾਦਾ ਥੋੜਾ ਜਿਹਾ ਉਹਨਾਂ ਨੇ ਬਦਲਿਆ। ਹੁਣ ਕੀ ਹੁਣ ਕਹਿ ਰਹੇ ਨੇ? ਵੇਖੋ ਉਹਨਾਂ ਦਾ ਪੋਸਟ ਜਿਹੜਾ ਅੱਜ ਆ ਉਹਦੇ ਮੁਤਾਬਕ ਉਹਨਾਂ ਦੀ ਜੋ ਪ੍ਰਤੀਕਿਰਿਆ ਹੈ ਕਿ ਫਿਲਹਾਲ ਉਹਨਾਂ ਨੇ ਕਿਹਾ ਕਿ ਜੀ ਅਸੀਂ ਆਪਦਾ ਇਰਾਦਾ ਬਦਲ ਸਕਦੇ ਹਾਂ, ਮਤਲਬ ਕਿ ਇਸ ਦੌੜ ਚੋਂ, ਇਸ ਦਾਅਵੇਦਾਰੀ ਚੋਂ ਅਸੀਂ ਆਪਣਾ ਨਾਮ ਵਾਪਸ ਲੈ ਲਵਾਂਗੇ ਜੇਕਰ ਅਮਰਤਪਾਲ ਸਿੰਘ ਦੇ ਘਰੋਂ ਯਾਨੀ ਕੋਈ ਉਹਨਾਂ ਦਾ ਫੈਮਿਲੀ ਮੈਂਬਰ ਜਾਂ ਬੀਬੀ ਖਾਲੜਾ ਮੈਦਾਨ ਚ ਉਤਰਦੇ ਆ। ਠੀਕ ਹੈ ਜੀ। ਸੋ ਇਸ ਕਰਕੇ ਇਹਨਾਂ ਨੇ ਇਹ ਮਨ ਬਣਾਇਆ, ਕਿਉਂਕਿ ਥੋੜੀ ਨਹੀਂ ਕਾਫੀ ਆਲੋਚਨਾ ਇਹਨਾਂ ਦੀ ਹੋ ਰਹੀ ਸੀ। ਆਲੋਚਨਾ ਤੇ ਇਸ ਗੱਲੋਂ ਵੀ ਹੋ ਰਹੀ ਆ ਕਿ ਬਈ ਸੁੱਚਾ ਸਿੰਘ ਮਲੋਆ ਬੇਅੰਤ ਸਿੰਘ ਦੇ ਪਿਤਾ, ਉਹਨਾਂ ਨੂੰ ਜਿਤਾਇਆ, ਬਿਮਲ ਕੌਰ ਖਾਲਸਾ ਜੀ ਉਹ ਜਿਤਾਏ, ਸਰਬਜੀਤ ਸਿੰਘ ਖਾਲਸਾ ਉਹ ਜਿਤਾ ਦਿੱਤੇ, ਤਾਂ ਹੁਣ ਭੈਣ ਆ ਗਈ ਆ। ਬਈ ਲੋਕ ਜਿਹੜੇ ਆ ਉਹ ਕਹਿ ਰਹੇ ਆ ਕਿ ਪੀੜ੍ਹੀ ਦਰ ਪੀੜ੍ਹੀ ਇਹ ਕੰਮ ਚੱਲਦਾ ਹੀ ਰਹੂਗਾ, ਕਿਤੇ ਬਸ ਵੀ ਕਰੋ। ਬਾਕੀ ਜੋ ਬਿਮਲ ਕੌਰ ਖਾਲਸਾ ਨੇ ਕਰ ਵਿਖਾਇਆ ਸੀ, ਕੋਈ ਐਸੀ ਪਰਫਾਰਮੈਂਸ ਵੀ ਤੇ ਵਿਖਾ ਦਿਓ ਨਾ। ਤਾਂ ਯਾਨੀ ਜਿਹੜਾ ਹੁੰਗਾਰਾ ਮਿਲ ਰਿਹਾ ਸੀ ਮੇਰੇ ਖਿਆਲ ਦੇ ਨਾਲ, ਦੇਖੋ ਇਹਨਾਂ ਦਾ ਫੈਮਿਲੀ ਵੀ ਮੈਟਰ ਹੈਗਾ, ਮੈਂ ਉੱਧਰ ਜਾਣਾ ਨਹੀਂ ਚਾਹੁੰਦਾ। ਸਰਬਜੀਤ ਸਿੰਘ ਖਾਲਸਾ ਜਿਵੇਂ ਜਿੱਤੇ ਸਨ, ਇਹਨਾਂ ਦੇ ਭਰਾਤਾ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਤਿੱਖੇ ਸ਼ਬਦੀ ਹਮਲੇ ਕੀਤੇ ਸੀ। ਪ੍ਰੋਪਰਟੀ ਵਗੈਰਾ ਦਾ ਤੁਹਾਨੂੰ ਪਤਾ ਡਿਸਪਿਊਟ ਜਿਹੜਾ ਪਬਲਿਕ ਡੋਮੇਨ ਚ ਆਇਆ ਸੀਗਾ, ਹੋਰ ਗੱਲਾਂ ਸਰਬਜੀਤ ਸਿੰਘ ਖਾਲਸਾ ਦੇ ਖਾਣ ਪਣ ਬਾਰੇ ਬਹੁਤ ਕੁਝ ਬੋਲਿਆ ਗਿਆ ਸੀਗਾ। ਤਾਂ ਮੈਨੂੰ ਲੱਗਦਾ ਕਿ ਕੁਝ ਮੈਟਰ ਐਸਾ ਹੈ ਸਿਆਸੀ ਤੌਰ ਤੇ ਵੀ। ਪਰ ਜਿਵੇਂ ਰਿਸਪੌਂਡ ਕੀਤਾ ਲੋਕਾਂ ਨੇ, ਤਾਂ ਸ਼ਾਇਦ ਬੀਬੀ ਅਮਰਤ ਕੌਰ ਜੀ ਨੂੰ ਪਤਾ ਲੱਗ ਗਿਆ, ਭੈਣ ਜੀ ਨੂੰ, ਕਿ ਬਾਈ ਇਹਦੇ ਵਿੱਚ ਨੁਕਸਾਨ ਹੋਏਗਾ, ਭਲਾਈ ਇਸ ਗੱਲ ਦੀ ਹੋਇਆ ਕਿ ਸਹਿਮਤੀ ਬਣਾਈ ਜਾਵੇ। ਪਰ ਇਹ ਜਿਹੜੇ ਨਾਮ ਇਸ ਤਰ੍ਹਾਂ ਉਛਾਲੇ ਜਾ ਰਹੇ ਨੇ, ਇਹ ਨਾਮ ਇਸ ਤਰ੍ਹਾਂ ਜਿਵੇਂ ਆ ਰਹੇ ਨੇ ਇੱਕ ਦੂਜੇ ਦੇ ਵਿਰੁੱਧ, ਤਾਂ ਮੈਨੂੰ ਇਉਂ ਲੱਗਦਾ ਕਿ ਜੇ ਬੀਬੀ ਖਾਲੜਾ ਦਾ ਨਾਮ ਹੁਣ ਵੱਡਾ ਬਣਾਇਆ ਹੀ ਜਾ ਰਿਹਾ, ਬਹੁਤ ਵੱਡਾ ਬਣਾਇਆ ਜਾ ਰਿਹਾ, ਫਰਜ਼ ਕਰੋ ਉਹ ਨਿੱਜੀ ਤੌਰ ਤੇ ਇਲੈਕਸ਼ਨ ਨਹੀਂ ਲੜਦੇ, ਅਮਰਤਪਾਲ ਸਿੰਘ ਦੀ ਫੈਮਿਲੀ ਚੋਂ ਕੋਈ ਬੰਦਾ ਆ ਜਾਂਦਾ ਹੈ, ਤੇ ਉਧਰੋਂ ਜਿਹੜੇ ਦੂਜੇ
ਪੰਥਕ ਧਿਰਾਂ ਵਾਲੇ ਆ ਉਹ ਆਪੋ ਆਪਣਾ ਉਮੀਦਵਾਰ ਮੈਦਾਨ 'ਚ ਉਤਾਰ ਦਿੰਦੇ ਆ, ਤਾਂ ਯਕਦਮ ਇਹ ਪ੍ਰਚਾਰ ਜਾਏਗਾ ਕਿ ਬੀਬੀ ਖਾਲੜਾ ਜੇ ਆ ਜਾਂਦੇ ਤਾਂ ਅਸੀਂ ਸਹਿਮਤ ਸੀ। ਹੁਣ ਅਮਰਤਪਾਲ ਸਿੰਘ ਦੀ ਵੀ ਪਰਿਵਾਰਵਾਦ ਦੀ ਰਾਜਨੀਤੀ ਸ਼ੁਰੂ ਹੋ ਗਈ ਆ। ਤਾਂ ਸਮਝਿਓ ਨਾ ਤੁਸੀਂ ਜੀ ਜੀ ਕਿ ਉਹ ਪਰਸੈਪਸ਼ਨ ਦੂਸਰੇ ਰੁਖ ਤੋਂ ਵੀ ਬਣਾਉਣ ਦਾ ਯਤਨ ਕੀਤਾ ਜਾਏਗਾ। ਸੋ ਇਸ ਕਰਕੇ ਕਾਫੀ ਪੰਥਕ ਰਾਜਨੀਤੀ ਵੀ ਜਿਹੜੀ ਹੈ ਨਾ ਉਹ ਟੇਢੀ ਖੀਰ ਹੋ ਗਈ ਹੈ ਇਸ ਵੇਲੇ ਸਮਝਣੀ। ਜੀ ਸੋ ਜੇਕਰ ਉਧਰ ਅੱਗੇ ਚੱਲੀਏ ਤਾਂ ਬਿਹਾਰ ਦੇ ਵਿੱਚ ਜਿਹੜਾ SIR ਚੱਲ ਰਿਹਾ ਹੈ ਉਸ ਨੂੰ ਲੈ ਕੇ ਕੋਈ ਨਵਾਂ ਫੈਸਲਾ ਆਇਆ ਹੈ ਜੀ, ਉਸ 'ਚ ਅਪਡੇਟ ਹੈ ਕੋਈ? ਹਾਂਜੀ ਦੇਖੋ, ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਆ ਉਹ ਬਹੁਤ ਵਧੀਆ, ਕਿਉਂਕਿ ਬਿਹਾਰ ਦੇ ਵਿੱਚ ਕੀ ਹੋ ਰਿਹਾ, ਬਿਹਾਰ ਵੋਟਰ ਵੈਰੀਫਿਕੇਸ਼ਨ ਦੇ ਜ਼ਰੀਏ 65 ਲੱਖ ਵੋਟਰ ਕੱਟ ਚੁੱਕੇ ਆ, ਜਿਹਦੇ ਬਾਰੇ ਪਹਿਲਾਂ ਫੈਸਲਾ ਆ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਸੂਚੀਆਂ ਜਿਹੜੀਆਂ ਭਾਈ ਉਹ ਜਨਤਕ ਕਰੋ, ਤੇ ਫਿਰ ਨਾਲ ਇਹ ਹੁਣ ਹੁਕਮ ਆ ਗਿਆ ਕਿ ਜੋ ਵੀ ਆਧਾਰ ਕਾਰਡ ਲਾ ਕੇ ਆਵੇਦਨ, ਮਤਲਬ ਕਿ ਜੋ ਵੀ ਅਰਜ਼ੀ ਦਿੰਦਾ ਹੈ ਤਾਂ ਤੁਸੀਂ ਉਹਨੂੰ ਵੋਟਰ ਸੂਚੀ ਦੇ ਵਿੱਚ ਜੋੜੋਗੇ, ਇਨਕਾਰ ਨਹੀਂ ਕਰੋਗੇ। ਨਾਲ ਕੁਝ ਹੋਰ ਡਾਕੂਮੈਂਟ ਨੇ ਜਿਨ੍ਹਾਂ ਤੇ ਮੋਹਰ ਲਾਈ ਗਈ ਹੈ ਕਿ ਇਹ ਜੇ ਡਾਕੂਮੈਂਟ ਵੀ ਤੁਹਾਡੇ ਕੋਲ ਆਉਂਦੇ ਨੇ ਤਾਂ ਤੁਹਾਨੂੰ ਇਹ ਮੰਨਣੇ ਪੈਣਗੇ ਜੀ। ਠੀਕ ਹੈ ਨਾ ਜੀ, ਆਧਾਰ ਕਾਰਡ ਤਾਂ ਮੰਨਣਾ ਹੀ ਪਊਗਾ। ਇਸ ਤੋਂ ਇਲਾਵਾ ਕਿਸੇ ਕੋਲ ਪਾਸਬੁੱਕ ਆ, ਡਰਾਈਵਿੰਗ ਲਾਇਸੈਂਸ ਆ, ਜਾਂ ਪਾਣੀ ਦਾ ਬਿੱਲ ਆ, ਇਹ ਜਿਹੜੇ ਡਾਕੂਮੈਂਟ ਆ ਇਹਦੇ ਵਿੱਚ ਕੋਈ ਵੀ ਤੁਹਾਡੇ ਕੋਲ ਹੈਗਾ, ਫਾਰਮ 6 ਦੇ ਵਿੱਚ ਦਿੱਤੇ ਜਿੰਨੇ 11 ਡਾਕੂਮੈਂਟ ਹੈ, ਕਿਸੇ ਕੋਲ ਉਹ ਹੈ ਤਾਂ ਤੁਹਾਨੂੰ ਉਹਦੇ ਤੇ ਆਉਣਾ ਪਊਗਾ, ਕੰਮ ਕਰਨਾ ਪਊਗਾ। ਦੂਜੇ ਪਾਸੇ ਕੋਰਟ ਨੇ ਅੱਜ ਨਾਰਾਜ਼ਗੀ ਜਤਾਈ ਹੈ ਕਿ ਕਿੰਨੀਆਂ ਤੁਹਾਡੀਆਂ ਪਾਰਟੀਆਂ ਉੱਥੇ ਲੜ ਰਹੀਆਂ ਇਲੈਕਸ਼ਨ, ਤੁਸੀਂ ਵੋਟਰਾਂ ਦੀ ਹੈਲਪ ਵਾਸਤੇ ਅੱਗੇ ਕਿਉਂ ਨਹੀਂ ਆ ਰਹੇ। ਜੀ ਇਸ ਤੋਂ ਇਲਾਵਾ ਕੋਰਟ ਨੇ ਇਹ ਵੀ ਪੁੱਛਿਆ ਕਿ ਭਾਈ ਜੋ ਪਿਛਲਾ ਹੁਕਮ ਸੀ ਉਹ ਤਾਂ ਉਹਦੇ ਤੇ ਇਹਨਾਂ ਨੇ ਹਲਫਨਾਮਾ ਦੇ ਦਿੱਤਾ ਆ ਕਿ ਦੇਖੋ ਜੀ ਅਸੀਂ ਸਾਰਾ ਕੁਝ ਜਿਹੜਾ ਹੈ ਨਾ ਉਹ ਨੱਕੀ ਕਰ ਦਿੱਤਾ, ਮਤਲਬ ਕਿ ਭਾਈ ਅਸੀਂ ਜੋ ਤੁਸੀਂ ਕਿਹਾ ਸੀਗਾ 14 ਅਗਸਤ ਦੇ ਹੁਕਮ ਦੇ ਵਿੱਚ ਤਾਂ ਵੈਬਸਾਈਟ ਤੇ ਸੂਚੀ ਪਾ ਦਿੱਤੀ ਆ। ਸਾਰੇ ਜਿਹੜੇ 38 ਜ਼ਿਲ੍ਹਾ ਸਾਡੇ ਚੋਣ ਅਧਿਕਾਰੀ ਆ ਉਹਨਾਂ ਦੀ ਵੈਬਸਾਈਟ ਤੇ ਇਹ ਸੂਚੀਆਂ ਪਾ ਦਿੱਤੀਆਂ। ਤਾਂ ਅਖੀਰ ਕਹਿ ਲਓ ਕਿ ਜਿੱਥੋਂ ਦੀ ਖੋਤੀ ਪਹੁੰਚ ਹੋ ਕੇ ਉੱਥੇ ਆ ਖਲੋਤੀ, ਖੀਰ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਨੇ ਬਈ ਝੁਕਾ ਲਿਆ ਕਿ ਆ ਜਾਓ ਬਈ ਸੱਜਣੋ ਤੁਸੀਂ ਲੱਗ ਜਾਓ ਅੱਗੇ। ਤਾਂ ਹੁਣ ਚੋਣ ਕਮਿਸ਼ਨ ਜਿਹੜਾ ਉਹ ਬੀਬਾ ਬੱਚਾ ਬਣ ਕੇ, ਆਗਿਆਕਾਰੀ ਬੱਚਾ ਬਣ ਕੇ ਸਾਰੀ ਕਸਰਤ ਨੂੰ ਅੰਜਾਮ ਦੇਵੇਗਾ ਜੀ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।